ਇੰਟਰਨੈਟ ਦੇ ਬਾਰੇ ਤੇ ਅਸੀਂ ਸਾਰੇ ਹੀ ਜਾਣਦੇ ਹਾਂ, ਬਲਕਿ ਇਸ ਹੱਦ ਤੱਕ ਜਾਣਦੇ ਹਾਂ ਕਿ ਜਿਹੜੀ ਤੁਸੀਂ ਇਹ ਵੀਡੀਓ ਇਸ ਵੇਲੇ ਵੇਖ ਰਹੇ ਹੋ, ਇਹ ਵੀ ਤੁਸੀਂ ਇੰਟਰਨੈਟ ਰਾਹੀਂ ਹੀ ਵੇਖ ਰਹੇ ਹੋ। ਪਰ ਇੰਟਰਨੈਟ ਦੀ ਦੁਨੀਆ ਤੋਂ ਪਰਾਂ ਇੱਕ ਹੋਰ ਦੁਨੀਆ ਵੀ ਹੈ ਜਿਹਦੇ ਬਾਰੇ ਲੋਕਾਂ ਨੂੰ ਇਨਫੋਰਮੇਸ਼ਨ ਬਹੁਤ ਥੋੜੀ ਹੈ, ਬਹੁਤ ਘੱਟ ਹੈ, ਤੇ ਉਹ ਹੈ ਡਾਰਕ ਵੈਬ। ਡਾਰਕ ਵੈਬ ਹੈ ਕਿ ਡਾਰਕ ਵੈਬ ਇਸਤੇਮਾਲ ਕਰਨ ਵਾਲੇ ਤੇ ਇਹਨੂੰ ਬਣਾਉਣ ਵਾਲੇ ਲੋਕਾਂ ਦਾ ਆਖਣਾ ਹੈ ਕਿ ਇੰਟਰਨੈਟ ਨੂੰ ਕਿਸੇ ਵੀ ਕਾਨੂੰਨ ਦਾ ਪਾਬੰਦ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਹਦੇ ਉੱਤੇ ਕਾਨੂੰਨ ਜਿਹੜੇ ਨਾਫਜ਼ ਕਰਦੇ ਨੇ ਉਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ, ਯਾਨੀ ਇਹਨੂੰ ਸਾਰੇ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ। ਇੱਥੇ ਕੀ ਕੁਝ ਹੈ ਇਸ ਇੰਟਰਨੈਟ ਦੀ ਇਸ ਬਲੈਕ ਮਾਰਕੀਟ ਦੇ ਵਿੱਚ ਅਸਲਾ, ਪਾਸਪੋਰਟ ਤੇ ਪੋਰਨ ਮਵਾਦ ਵਰਗੀਆਂ ਸ਼ੈਵਾਂ ਮੌਜੂਦ ਹੈਗੀਆਂ ਨੇ। ਆਮ ਤੌਰ ਦੇ ਉੱਤੇ ਇਸ ਨੈਟਵਰਕ ਦੇ ਉੱਤੇ ਇਹ ਸਾਰੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਇੱਕ ਦੂਜੇ ਤੋਂ ਲੁਕੇ ਹੋਏ ਹੁੰਦੇ ਨੇ, ਯਾਨੀ ਉਹਨਾਂ ਨੂੰ ਇੱਕ ਦੂਜੇ ਦਾ ਪਤਾ ਨਹੀਂ ਹੁੰਦਾ, ਪਰ ਸਿਸਟਮ ਐਸਾ ਹੈ ਕਿ ਉਹ ਆਪਸ ਦੇ ਵਿੱਚ ਲੈਣ ਦੇਣ ਕਰ ਸਕਦੇ ਨੇ। ਤੁਹਾਨੂੰ ਦੱਸਦੇ ਚੱਲੀਏ ਕਿ ਡਾਰਕ ਵੈਬ ਜਿਹੜਾ ਹੈ ਉਹ ਇੱਕ ਐਸਾ ਸੈਂਸਿਟਿਵ ਟੌਪਿਕ ਹੈ ਜਿਹਨੂੰ ਆਮ ਤੌਰ ਤੇ ਮੀਡੀਆ ਵੀ ਕਵਰ ਨਹੀਂ ਕਰਦਾ। ਉਹਦੀ ਵਜ੍ਹਾ ਕੀ ਹੈ ਕਿ ਇਹਦੇ ਤੱਕ ਪਹੁੰਚਣ ਲਈ, ਇਹਦੀ ਐਕਸੈਸ ਲਈ ਸਪੈਸ਼ਲ ਸੌਫਟਵੇਅਰ ਜਾਂ ਸਪੈਸ਼ਲ ਬ੍ਰਾਊਜ਼ਰ ਦੀ ਲੋੜ ਪੈਂਦੀ ਹੈ। ਬਾਜ਼ੇ ਵੇਲੇ ਇਹਦੇ ਵਿੱਚ ਕਾਨੂੰਨ ਨਾਫਜ਼ ਕਰਨ ਵਾਲੇ ਲੋਕ ਵੀ ਨਹੀਂ ਪਹੁੰਚ ਸਕਦੇ। ਉਹਦੀ ਵਜ੍ਹਾ ਕੀ ਹੈ ਕਿ ਇਸ ਕੰਮ ਦੇ ਵਿੱਚ ਪੈਸਾ ਤੇ ਬਹੁਤ ਲੰਮੀ ਚੌੜੀ ਕਮਾਈ ਸ਼ਾਮਲ ਹੈ। ਇਸ ਕਾਰੋਬਾਰ ਦੇ ਵਿੱਚ ਦੁਨੀਆ ਦੇ ਬਹੁਤ ਤਾਕਤਵਰ ਤੇ ਪੈਸੇ ਵਾਲੇ ਲੋਕ ਸ਼ਾਮਲ ਨੇ। ਅਸਲੇ ਨੂੰ ਵੇਚਣਾ, ਨਸ਼ਿਆਂ ਦੇ ਕਾਰੋਬਾਰ, ਖਵਾਤੀਨ, ਮਰਦਾਂ ਤੇ ਬੱਚਿਆਂ ਦੇ ਜਿਨਸੀ ਜਰਾਇਮ ਦੀਆਂ ਵੀਡੀਓ ਇੱਥੇ ਅਪਲੋਡ ਕੀਤੀਆਂ ਜਾਂਦੀਆਂ ਨੇ। ਤੁਸੀਂ ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡੀ ਗੈਰ ਕਾਨੂੰਨੀ ਮਾਰਕੀਟ ਹੈ ਤੇ ਜਿਹੜੇ ਲੋਕ ਆਮ ਤੌਰ ਤੇ ਗੂਗਲ ਵਰਗੀਆਂ ਸਾਈਟਸ ਤੇ ਸਰਚਸ ਕਰਦੇ ਨੇ ਉਹ ਇਹਨਾਂ ਚੀਜ਼ਾਂ ਤੱਕ ਰਸਾਈ ਹਾਸਲ ਨਹੀਂ ਕਰ ਸਕਦੇ। ਇਸ ਡਾਰਕ ਵੈਬ ਦੇ ਵਿੱਚ ਉਹ ਲੋਕ ਸਿਰਫ ਐਕਸੈਸ ਹਾਸਲ ਕਰ ਸਕਦੇ ਨੇ ਜਿਨ੍ਹਾਂ ਦੇ ਲਿੰਕਸ, ਜਿਨ੍ਹਾਂ ਦਾ ਤਾਲੁਕ ਜਰਾਇਮ ਦੀ ਇਸ ਦੁਨੀਆ ਦੇ ਨਾਲ ਹੈ ਜਾਂ ਫਿਰ ਉਹ ਇਸ ਕਮਿਊਨਿਟੀ ਦਾ ਹਿੱਸਾ ਨੇ। ਇਹ ਸਾਰੀਆਂ ਚੀਜ਼ਾਂ ਇੱਕ ਫਾਇਰਵਾਲ ਦੇ ਵਿੱਚ ਲੁਕੀਆਂ ਹੁੰਦੀਆਂ ਨੇ। ਫਾਇਰਵਾਲ ਬਿਲਕੁਲ ਐਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਜਿਸ ਤਰੀਕੇ ਦੇ ਨਾਲ ਕੋਈ ਆਦਮੀ ਆਪਣੇ ਆਲ ਦੁਆਲੇ ਇੱਕ ਹਿਫਾਜ਼ਤੀ ਹਸਾਰ, ਇੱਕ ਸਰਕਲ ਬਣਾ ਲੈਂਦਾ ਹੈ ਜਿਹਨੂੰ ਕ੍ਰਾਸ ਕਰਨਾ ਦੂਜੇ ਬੰਦੇ ਲਈ ਔਖਾ ਹੁੰਦਾ ਹੈ। ਆਖਿਆ ਜਾਂਦਾ ਹੈ ਕਿ ਡਾਰਕ ਵੈਬ ਦਾ ਇੱਕ ਐਸਾ ਹਿੱਸਾ ਹੈ ਕਿ ਡਾਰਕ ਵੈਬ ਤੇ ਲੋਕਾਂ ਦੀ ਰਸਾਈ ਸਿਰਫ 16% ਵੈਬਸਾਈਟ ਤੱਕ ਹੈਗੀ ਹੈ। ਜੇ ਤੁਸੀਂ ਗਲਤੀ ਦੇ ਨਾਲ ਜਾਂ ਫਿਰ ਜਾਣਬੁੱਝ ਕੇ ਡਾਰਕ ਵੈਬ ਖੋਲ ਵੀ ਲਵੋ ਤੇ ਤੁਸੀਂ ਇਸ ਗੱਲ ਦਾ ਪਤਾ ਨਹੀਂ ਲਾ ਸਕਦੇ ਕਿ ਇਹਨੂੰ ਕੌਣ ਚਲਾ ਰਿਹਾ ਹੈ, ਇਹਦੇ ਪਿੱਛੇ ਕਿਹੜਾ ਮਾਫੀਆ ਕੰਮ ਕਰ ਰਿਹਾ ਹੈ। ਇਸ ਸਿਕ੍ਰੇਸੀ ਨੇ ਡਾਰਕ ਵੈਬ ਦੇ ਵਿੱਚ ਨਸ਼ੇ ਵੇਚਣ ਵਾਲੇ ਤੇ ਖਰੀਦਣ ਵਾਲੇ, ਪੈਸੇ ਲੈ ਕੇ ਦੂਜੇ ਨੂੰ ਕਤਲ ਕਰਨ ਵਾਲੇ ਤੇ ਦੂਜੇ ਹੋਰ ਬਹੁਤ ਸਾਰੇ ਗੈਰ ਕਾਨੂੰਨੀ ਕੰਮਾਂ ਵਾਸਤੇ ਰਾਵਾਂ ਬੜੀਆਂ ਆਸਾਨ ਕਰ ਦਿੱਤੀਆਂ ਨੇ। ਇਹਦੇ ਵਿੱਚ ਸਿਰਫ ਪੈਸੇ ਵਾਲੇ ਲੋਕ ਸ਼ਾਮਲ ਨਹੀਂ ਬਲਕਿ ਬਹੁਤ ਸਾਰੇ ਸਟੂਡੈਂਟਸ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਨੇ, ਕਿਉਂਕਿ ਇੱਥੇ ਇੱਕ ਖੁਫੀਆ ਆਪਸ ਦੇ ਵਿੱਚ ਲੈਣ ਦੇਣ ਹੁੰਦਾ ਹੈ ਜਿਹਦਾ ਆਮ ਲੋਕਾਂ ਨੂੰ ਅੰਦਾਜ਼ਾ ਨਹੀਂ ਹੋ ਸਕਦਾ। ਬਿਟਕੋਇਨ ਦਾ ਜ਼ਿਆਦਾ ਇਸਤੇਮਾਲ ਵੀ ਡਾਰਕ ਵੈਬ ਦੇ ਵਿੱਚ ਕੀਤਾ ਜਾਂਦਾ ਹੈ। ਤੁਸੀਂ ਇੱਥੇ ਭਾਵੇਂ ਜੈਲੀ ਪਾਸਪੋਰਟ ਬਣਾਉਣੇ ਹੋਣ, ਨਸ਼ਿਆਂ ਦੇ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਫਿਰ ਅਸਲੇ ਦੀ ਖਰੀਦੋ ਫਰੋਖਤ ਕਰਨੀ ਹੋਵੇ, ਹੈਕਰਾਂ ਨੂੰ ਹਾਇਰ ਕਰਨਾ ਹੋਵੇ ਤੇ ਡਾਰਕ ਵੈਬ ਇਹਨਾਂ ਸਾਰਿਆਂ ਲਈ ਸਭ ਤੋਂ ਬਿਹਤਰੀਨ ਜਗ੍ਹਾ ਹੈ। ਇੱਥੋਂ ਤੱਕ ਕਿ ਕ੍ਰੈਡਿਟ ਕਾਰਡ ਨੂੰ ਕਿਸ ਤਰੀਕੇ ਦੇ ਨਾਲ ਹੈਕ ਕੀਤਾ ਜਾਂਦਾ ਹੈ, ਦੂਜੇ ਦੀ ਪਰਸਨਲ ਇਨਫੋਰਮੇਸ਼ਨ ਤੱਕ ਕਿਸ ਤਰ੍ਹਾਂ ਐਕਸੈਸ ਲਈ ਜਾ ਸਕਦੀ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੋਂ ਲੱਭ ਸਕਦੇ ਹੋ। ਹੁਣ ਸਵਾਲ ਇੱਥੇ ਇਹ ਬਣਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਖਬਰ ਹੋਣ ਦੇ ਬਾਵਜੂਦ ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾ ਸਕਦਾ? ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ ਇਹਨਾਂ ਤੱਕ ਕਿਉਂ ਨਹੀਂ ਪੜ ਸਕਦੇ? ਤੇ ਇਨਸਾਨਾਂ ਦੇ ਹਕੂਕ ਬਾਰੇ ਜਿਹੜੇ ਇਦਾਰੇ ਕੰਮ ਕਰ ਰਹੇ ਨੇ ਉਹ ਇਹਦੇ ਬਾਰੇ ਕੁਝ ਕਿਉਂ ਨਹੀਂ ਕਰਦੇ? ਅਸਲ ਦੇ ਵਿੱਚ ਹੋਣਾ ਤੇ ਇਹ ਚਾਹੀਦਾ ਹੈ ਕਿ ਇਸ ਬਾਰੇ ਵੀ ਪੂਰੀ ਦੁਨੀਆ ਦੇ ਮੁਲਕਾਂ ਦਾ ਆਪਸ ਦੇ ਵਿੱਚ ਕੋਲੈਬੋਰੇਸ਼ਨ ਹੋਵੇ, ਉਹ ਡਾਟਾ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਸਕਣ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਹਾਲੇ ਤੱਕ ਡਾਰਕ ਵੈਬ ਸਿਕਿਉਰਿਟੀ ਇਦਾਰਿਆਂ ਦੀ ਪਹੁੰਚ ਤੋਂ ਬਹੁਤ ਦੂਰ ਹਨ ਤੇ ਜਿਹੜੇ ਇਹ ਨੈਟਵਰਕ ਚਲਾ ਰਹੇ ਨੇ ਉਹਨਾਂ ਦਾ ਆਖਣਾ ਹੈ ਕਿ ਇਹਦਾ ਨਾ ਪਤਾ ਹੋਣਾ ਹੀ ਇਸ ਡਾਰਕ ਵੈਬ ਦੀ ਸਾਰਿਆਂ ਤੋਂ ਵੱਡੀ ਖੂਬੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਚੰਗੀ ਲੱਗੀ ਹੋਵੇਗੀ।